9 मई ਦੇ ਸ਼ਰ ਪਸੰਦਾਂ ਤੇ ਦਹਿਸ਼ਤਗਰਦਾਂ ਵਿੱਚ ਕੋਈ ਫਰਕ ਨਹੀਂ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੇ ਪਿਸ਼ਾਵਰ ਵਿੱਚ ਰੇਡੀਓ ਪਾਕਿਸਤਾਨ ਦੀ ਇਮਾਰਤ ਦਾ ਦੌਰਾ ਕੀਤਾ, ਜਿੱਥੇ ਡੀਜੀ ਰੇਡੀਓ ਪਾਕਿਸਤਾਨ ਨੇ ਇਹਨਾਂ ਨੂੰ 9 ਮਈ ਦੇ ਹਵਾਲੇ ਤੋਂ ਬਰੀਫਿੰਗ ਦਿੱਤੀ। ਇਸ ਮੌਕੇ ਤੇ ਤਕਰੀਬ ਨਾਲ ਖਿਤਾਬ ਕਰਦੇ ਹੋਏ ਵਜ਼ੀਰ ਆਜ਼ਮ ਨੇ ਕਿਹਾ ਹੈ ਕਿ ਰੇਡੀਓ ਪਾਕਿਸਤਾਨ ਪਿਸ਼ਾਵਰ ਦੀ ਇसी ਇਮਾਰਤ ਤੋਂ 14 ਅਗਸਤ 1947 ਨੂੰ ਆਜ਼ਾਦੀ ਦੀ ਸਦਾਵਾਂ ਬੁਲੰਦ ਹੋਈਆਂ ਸਨ ਤੇ ਮੁਮਲਿਕਤ ਖੁਦਾ ਦਾਦ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ 9 ਤੇ 10 ਮਈ ਨੂੰ ਦਿਲਖਰਾਸ਼ ਵਾਕਿਆਤ ਨੇ ਪਾਕਿਸਤਾਨੀ ਆਵਾਮ ਨੂੰ ਰੰਜੀਦਾ ਕੀਤਾ। ਤਾਰੀਖੀ ਤੇ ਕੌਮੀ ਵਿਰਸੇ ਨੂੰ ਜਲਾ ਦੇਣਾ ਕਿੱਥੋਂ ਦੀ ਹੁਬਲ ਵਤਨੀ ਹੈ। ਜਾਗੀ ਦੀ ਯਾਦਗਾਰ ਨੂੰ ਵੀ ਰਾਖ ਬਣਾ ਦਿੱਤਾ ਗਿਆ। ਕੌਮਾਂ ਆਪਣੀ ਤਾਰੀਖੀ ਵਿਰਸੇ ਤੇ ਸ਼ਨਾਖਤ ਦੀ ਹਿਫਾਜ਼ਤ ਕਰਦੀਆਂ ਨੇ, ਲੇਕਿਨ ਇੱਥੇ ਜਲਾ ਦਿੱਤਾ ਗਿਆ। ਯੌਮ ਸ਼ੋਹਦਾਏ ਤਕਰੀਮ ਕੌਮ ਦਾ ਸ਼ੋਹਦਾ ਨੂੰ ਖਰਾਜ ਅਕੀਦਤ GHQ ਵਿੱਚ ਮਰਕਜ਼ੀ ਤਕਰੀਬ। ਯੌਮ ਸ਼ੋਹਦਾਏ ਤਕਰੀਮ ਪਾਕਿਸਤਾਨ ਦੇ ਮਰਕਜ਼ੀ ਤਕਰੀਬ ਜਨਰਲ ਹੈੱਡਕੁਆਰਟਰਸ ਰਾਵਲਪਿੰਡੀ ਵਿੱਚ ਹੋਈ, ਜਿਸ ਦੇ ਮਹਿਮਾਨ ਖਸੂਸੀ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਨ। ਤਕਰੀਬ ਵਿੱਚ ਪਾਕ ਫਜ਼ਾਈਆ ਪਾਕ ਬਹਿਰੀਆ ਦੇ ਸਰਬਰਾਹਾਨ ਹਾਜ਼ਰ ਸਰਵਿਸ ਤੇ ਰਿਟਾਇਰਡ ਅਫਸਰ ਵੀ ਸ਼ਰੀਕ ਸਨ, ਜਿਹਦੇ ਸਾਬਿਕ ਆਰਮੀ ਚੀਫ ਜਨਰਲ ਰਿਟਾਇਰਡ ਕਮਰ ਜਾਵੇਦ ਬਾਜਵਾ, ਸਾਬਿਕ ਚੇਅਰਮੈਨ ਜੁਆਇੰਟ ਚੀਫ ਜਨਰਲ ਨਦੀਮ रज़ा ਤੇ ਦੀਗਰ ਰਿਟਾਇਰਡ ਅਫਸਰਾਨ ਵੀ ਮੌਜੂਦ ਸਨ। इस्लामाबाद हाई कोर्ट का PTI रहनुमा एजाज चौधरी ਨੂੰ ਰਿਹਾ ਕਰਨ ਦਾ ਹੁਕਮ। इस्लामाबाद हाई कोर्ट के जस्टिस मियां गुल हसन औरंगजेब ने एजाज चौधरी की 3 MPO के तहत गिरफ्तारी के खिलाफ दरखास्त समाअत की थी। अदालत ने PTI रहनुमा सैनेटर एजाज चौधरी की 3 MPO के तहत गिरफ्तारी का लदम करार देती। इस्लामाबाद हाई कोर्ट के जस्टिस मियां गुल हसन औरंगजेब ने एजाज चौधरी ਨੂੰ ਰਿਹਾ ਕਰਨ ਦੇ अहकाम जारी कर दिते। इमरान खान ने कारकुनां दे कोर्ट मार्शल की कार्रवाई सुप्रीम कोर्ट में चैलेंज कर दी। इमरान खान ने एडवोकेट हामिद खान की वसातत नाल आईनी दरखास्त सुप्रीम कोर्ट में दायर करते हुए विफाकी हुकूमत नवाज शरीफ, शहबाज शरीफ, मरियम नवाज, आसिफ जरदारी, बिलावल भुट्टो, मौलाना फजलुर रहमान, निगरान वज़ीर आला पंजाब मोहसिन नकवी, आजम खान समेत दीगर ਨੂੰ ਫਰੀਕ ਬਣਾਇਆ ਗਿਆ। ਇਮਰਾਨ ਖਾਨ ਨੇ ਮੌਕਾ ਇਖਤਿਆਰ ਕੀਤਾ ਹੈ ਕਿ ਇਹ ਸਾਰਾ ਡਰਾਮਾ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਦਾ ਰਚਾਇਆ ਗਿਆ ਹੈ। ਇਹਨਾਂ ਦੋਨਾਂ ਨੇ ਪ੍ਰੋਪੇਗੈਂਡਾ ਕੀਤਾ ਹੈ ਕਿ ਇਮਰਾਨ ਖਾਨ ਆਪਣਾ ਆਰਮੀ ਚੀਫ ਲਾਣਾ ਚਾਹੁੰਦਾ ਹੈ। ਹਾਲਾਂਕਿ ਮੈਂ ਹਮੇਸ਼ਾ ਇਦਾਰਿਆਂ ਦਾ ਇਹਤਰਾਮ ਕੀਤਾ ਤੇ ਨਾਲ ਖੜਾ ਰਿਹਾ। ਪੁਲਵਾਮਾ ਵਾਕਿਏ 27 ਫਰਵਰੀ 2019 ਨੂੰ ਪਾਕ ਫੌਜ ਨੂੰ ਸਪੋਰਟ ਕੀਤਾ। एंटी करप्शन अदालत परवेज़ इलाही की अबूरी जमानत खारिज। गिरफ्तारी का खदशा। लाहौर की एंटी करप्शन अदालत ने परवेज़ इलाही के खिलाफ तरक्याती मनसूबाएं मुबैना करप्शन के केस की समाअत की थी, जिहदे साबिक वज़ीर आला के वकील ने अदालत को दस्सिया है कि परवेज़ इलाही नूं सीने तकलीफ है, अदालत पेश नहीं हो सकते। वकील के मौकफ से प्रोसिक्यूशन ने कहा है कि परवेज़ इलाही ने गुज़िश्ता पेशी से मेडिकल सर्टिफिकेट पेश किया जो जाली है। इस तो अदालत ने कहा है कि रिपोर्ट्स दिखाओ तो हुणे फैसला कर देवां। बाद अदालत मेडिकल सर्टिफिकेट पेश किया गया, जिसके बाद अदालत ने परवेज़ इलाही की अबूरी जमानत खारिज कर दी।